ਓਰੇਗਨ ਦੇ ਨਾਲ ਸੰਬੰਧਿਤ ਹੈਗੀ ਆ। ਕਹਿੰਦੇ ਵੀ ਓਰੇਗਨ ਸਟੇਟ ਨੇ ਜੋ ਟੈਕਸ ਹੁੰਦੇ ਆ, ਰੋਡ ਟੈਕਸ, ਉਹ ਕਾਫੀ ਜ਼ਿਆਦਾ ਚਾਰਜ ਕੀਤੇ ਸੀ। ਓਵਰਚਾਰਜ। ਤੇ ਹਾਂਜੀ, ਤੇ ਟਰੱਕਰਸ ਨੇ ਸੂ ਕੀਤਾ ਹੈਗਾ ਲਾ ਮੇਕਰਸ ਤੇ ਸਟੇਟ ਆਫ ਓਰੇਗਨ ਨੂੰ। ਉਹਦੇ ਵਿੱਚ ਅਲੈਜ ਕੀਤਾ ਗਿਆ ਆ ਵੀ ਓਵਰਚਾਰਜ ਰੋਡ ਟੈਕਸ ਕੀਤਾ ਗਿਆ, ਜੋ ਕਿ ਮਿਲੀਅਨਸ ਆਫ ਡਾਲਰ ਬਣਦਾ ਹੈਗਾ। ਸੋ ਇਹਦੇ ਵਿੱਚ ਜਿਹੜਾ ਲਾਸੂਟ ਆ, ਉਹ ਓਰੀਗਨ ਦੇ ਗਵਰਨਰ ਟੀਨਾ ਕੋਟਿਕ ਦਾ ਨਾਂ ਵੀ ਇਨਵੋਲਵ ਹੈਗਾ ਆ, ਤੇ ਸੈਨੇਟ ਦੇ ਪ੍ਰੈਜ਼ੀਡੈਂਟ ਰੌਬ ਵੈਗਨਰ ਤੇ ਹਾਊਸ ਸਪੀਕਰ ਡੈਨ ਰੇਫਲਡ, ਇਹ ਸਾਰੇ ਤੇ ਸਟੇਟ ਆਫ ਦੀ ਓਰੇਗਨ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਓਰੇਗਨ ਟਰੱਕਿੰਗ ਐਸੋਸੀਏਸ਼ਨ ਤੇ 3 ਮੈਂਬਰ ਜਿਹੜੇ ਟਰੱਕਿੰਗ ਕੰਪਨੀਜ਼ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਮਿਲ ਕੇ ਡਗਲਸ ਕਾਊਂਟੀ ਸਰਕਟ ਕੋਰਟ ਦੇ ਵਿੱਚ ਇਹ ਲਾਸੂਟ ਦਰਜ ਕੀਤਾ ਆ। ਰਮਨ ਜੀ, ਤੁਸੀਂ ਵੀ ਡਰਾਈਵ ਕੀਤਾ ਓਰੇਗਨ ਦਾ, ਕਹਿੰਦੇ ਵੀ ਟੈਕਸ ਭਰਨਾ ਇਫਟਾ ਵਾਲਾ ਕੰਮ ਬੜਾ ਔਖਾ ਹੁੰਦਾ, ਜਾਂ ਕਹਿ ਲਓ ਵੀ ਉਹ ਬੜੇ ਸਖਤ ਆ। ਕੀ ਇਹ ਪਹਿਲੇ ਟਰੱਕਿੰਗ ਦੇ ਵਿੱਚ ਚਰਚਾ ਸੀਗੀ ਵੀ ਓਰੇਗਨ ਵਾਲੇ ਕਿਤੇ ਇਦਾਂ ਹੀ ਤਾਂ ਨਹੀਂ ਕਰਦੇ ਸੀਗੇ? ਨਹੀਂ, ਚਾਰਜਸ ਤਾਂ ਦੇਖੋ ਹਰ ਇੱਕ ਸਟੇਟ ਦਾ ਇਹਨਾਂ ਨੇ ਜਿਹੜਾ ਇੱਥੇ ਦੇ ਵਿੱਚ ਨਹੀਂ ਹੈਗੀਆਂ, ਉਹ ਸਟੇਟ ਆਪਣਾ ਆਪਣਾ ਟੈਕਸ ਚਾਰਜ ਕਰਦੀ ਹੈਗੀ ਆ, ਪਰ ਇਨਕਰੀਜ਼ ਉਹ ਆਪਣੀ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਆ, ਕਿਉਂਕਿ ਉਹਨਾਂ ਦੀ ਆਪਣੀ ਸਟੇਟ ਦਾ ਟੈਕਸ ਹੈਗਾ, ਸੋ ਇਸ ਕਰਕੇ ਇਨਕਰੀਜ਼ ਕਰੀ ਜਾਂਦੇ, ਜਿਸ ਕਿ ਓਵਰ ਚਾਰਜਿੰਗ ਜਿਹੜੀ ਨਾਰਮਲ ਹੋ ਜਾਂਦੀ ਆ। ਹੁਣ ਵੀ ਜਿਹੜੀਆਂ ਕਰੰਟ CDL ਫੀਸ ਹੈਗੀਆਂ, ਜਿਹੜੀਆਂ ਆਪਣੀਆਂ ਓਰੇਗਨ ਦੇ ਵਿੱਚ ਹੈਗੀਆਂ 2024 ਦੇ ਵਿੱਚ, ਜਿਹੜੀਆਂ ਕਰੰਟ CDL ਫੀਸਾਂ ਉਹ ਚੇਂਜ ਹੋਣ ਜਾ ਰਹੀਆਂ। ਉੱਥੇ ਓਰੀਜਨਲ ਜਿਹੜਾ CDL ਸੀਗਾ ਪਹਿਲਾਂ, ਉਹਦੀ $75 ਫੀਸ ਸੀ, ਹੁਣ $160 ਹੋਣ ਜਾ ਰਹੀ ਹੈ 24 ਦੇ ਵਿੱਚ। ਜਿਹੜਾ ਕਮਰਸ਼ੀਅਲ ਲਰਨਰ ਪਰਮਿਟ ਸੀਗਾ ਉਹ $23 ਦਾ ਸੀਗਾ, ਹੁਣ 40 ਦਾ ਹੋਣ ਜਾ ਰਿਹਾ। ਜਿਹੜਾ CDL ਨੂੰ ਰਿਨਿਊ ਕਰਨਾ, ਉਹ ਪਹਿਲਾਂ $61 ਦਾ ਸੀ, ਹੁਣ 104 ਆ। CDL ਦੇ ਵਿੱਚ ਜਿਹੜਾ CDL ਵਿਦ ਮੋਟਰਸਾਈਕਲ ਆ, ਉਹ $89, ਹੁਣ $132 ਆ। CDL ਦੀ ਜੇ ਰਿਪਲੇਸਮੈਂਟ ਕਰਨੀ ਆ, ਉਹ 26 ਤੋਂ ਵਧਾ ਕੇ 30। ਕਮਰਸ਼ੀਅਲ ਲਰਨਰ ਪਰਮਿਟ ਰਿਪਲੇਸਮੈਂਟ ਜਿਹੜੀ ਆ 26 ਤੋਂ ਵਧਾ ਕੇ 30। ਤੇ ਜਿਹੜਾ ਨੌਲੇਜ ਟੈਸਟ ਆ ਉਹ ਸੇਮ ਰੱਖਿਆ $10 ਦਾ। ਤੇ ਕਮਰਸ਼ੀਅਲ ਡਰਾਈਵਰ ਸਕਿੱਲ ਟੈਸਟ ਜਿਹੜਾ ਆ ਉਹ $70 ਤੋਂ ਵਧਾ ਕੇ $145 ਕਰਨ ਦੀ ਤਜਵੀਜ਼ ਐਸ 2024 ਦੇ ਵਿੱਚ ਓਰੇਗਨ 'ਚ ਹੈਗੀ ਆ। ਸੋ ਓਰੇਗਨ ਦੇ ਵਿੱਚ ਫੀਸਾਂ ਜਿਹੜੀਆਂ ਹੈਗੀਆਂ ਕਾਫੀ ਸਟਿਫ ਹੈਗੀਆਂ, ਕਿਉਂਕਿ ਓਰੇਗਨ ਨੇ ਜਿਹੜਾ ਪਰ ਮਾਈਲ ਦਾ ਜਿਹੜਾ ਚਾਰਜ ਹੈਗਾ ਆ, ਉਹ ਮਤਲਬ ਕਿ ਜਿਹੜੀਆਂ ਸਟੇਟਾਂ ਵੀ ਆਪਣੇ ਕੰਮ ਨਾਲ ਮਤਲਬ ਹੈਗਾ, ਉਹਨਾਂ ਨੂੰ ਆਪਣੇ ਉਸ ਸਟੇਟ ਦੇ ਨਾਲ ਹੈਗਾ, ਉਹ ਆਪਣੇ ਹਿਸਾਬ ਨਾਲ ਹੀ ਸਾਰਾ ਚੱਲਦੀਆਂ ਹੈਗੀਆਂ। ਜੀ ਬਿਲਕੁਲ। ਇਹਦੇ ਵਿੱਚ ਰਮਨ ਜੀ, ਹਰਜੋਤ ਜੀ, ਇਹ ਅਲੈਜ ਕੀਤਾ ਜਾ ਰਿਹਾ ਵੀ $193 ਮਿਲੀਅਨ ਹਰ ਸਾਲ ਹੈਵੀ ਵਹੀਕਲਸ ਤੋਂ ਇਹਨਾਂ ਨੇ ਵੱਧ ਜਿਹੜਾ ਉਹ ਲੈ ਰਹੇ ਆ। ਕਹਿੰਦੇ ਜਿਹੜੀ ਕਿ ਓਵਰ ਪੇਮੈਂਟ ਬਣਦੀ ਆ ਦਿਹਾੜੀ ਦੀ $5,28,000 ਐਵਰੀ ਸਿੰਗਲ ਡੇ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਰ ਰਹੇ ਆ ਵੀ ਡਿਸਪ੍ਰਪੋਰਸ਼ਨੇਟਲੀ ਟਰੱਕਰਸ ਨੂੰ ਜਿਹੜਾ ਆ ਇਸ ਦੇ ਵਿੱਚ ਜ਼ਿਆਦਾ ਖਰਚਾ ਜਿਹੜਾ ਉਹ ਦੇਣਾ ਪੈ ਰਿਹਾ ਹੈ। ਤੇ ਕਹਿੰਦੇ ਓਰੇਗਨ ਦੇ ਸੰਵਿਧਾਨ ਦੇ ਇੱਕ ਹਿਸਾਬ ਦੇ ਨਾਲ ਇਹ ਉਲਟ ਹੈਗਾ ਆ, ਜਿਹੜਾ ਮੈਂਡੇਟ ਕਰਦਾ ਹੈ ਉੱਥੇ ਦਾ ਉਹ ਜਿਹੜਾ ਸੰਵਿਧਾਨ। ਸੋ ਇਸੇ ਕਰਕੇ ਉਹਨਾਂ ਨੇ ਇਹਨਾਂ ਦੇ ਉਲਟ ਹੁਣ ਲਾਸੂਟ ਜਿਹੜੇ ਉਹ ਦਰਜ ਜਿਹੜੇ ਉਹ ਕੀਤੇ ਹੈਗੇ ਆ। ਸੋ ਲੈਟਸ ਸੀ ਇਹਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਪਰ ਕੁਛ ਨਾ ਕੁਛ ਗੁੱਥਮ ਗੁੱਤਾ ਟਰੱਕਿੰਗ ਦੇ ਵਿੱਚ ਵੀ ਇੱਦਾਂ ਚੱਲਦਾ ਹੀ ਰਹਿੰਦਾ ਆ ਰਮਨ ਜੀ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਨਾ ਹਰ ਸਟੇਟ ਦੇ ਵਿੱਚ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਚੱਲਦੀ ਰਹਿੰਦੀ ਆ। ਇਸ ਵੇਲੇ ਕਾਫੀ ਸਟੇਟ ਦੇ ਵਿੱਚ ਜਿਹੜੀ ਪ੍ਰੈਡੇਟਰੀ ਟੋਇੰਗ ਆ ਉਹ ਸਟਿਲ ਰਿਮੇਨ ਬਿਗ ਇਸ਼ੂ ਹੈਗਾ ਆ। ਇਸ ਵੇਲੇ ਸਪੀਡ ਲਿਮਿਟਰਸ ਦਾ ਬਿਗ ਇਸ਼ੂ ਹੈਗਾ ਆ। ਮਿਸ਼ੀਗਨ ਸਟੇਟ ਸੈਨੇਟ ਨੇ ਅਪਰੂਵ ਕਰਤਾ ਕਿ ਜੇ ਇਲੈਕਟ੍ਰਿਕ ਟਰੱਕ ਚਲਾਉਣੇ ਆ ਤਾਂ ਵੇਟ ਇਨਕਰੀਜ਼ ਕਰ ਦਿਓ, ਜਿਹੜਾ 80,000 ਪਾਉਂਡ ਆ ਉਸ ਤੋਂ ਵਧਾ ਦਿਓ। ਸੋ ਜਿਹੜੀ ਆ ਜਿਹੜੇ ਐਰੀਜ਼ੋਨਾ ਵਾਸ਼ਿੰਗਟਨ ਸਟੇਟ ਲਾ ਮੇਕਰ ਆ, ਉਹਨਾਂ ਨੇ ਜਿਹੜੇ ਹਾਈਵੇ ਤੇ ਪ੍ਰੋਟੈਸਟ ਕਰਨ ਜਾਂਦੇ ਉਹਨਾਂ ਦੇ ਖਿਲਾਫ ਜਿਹੜਾ ਆ ਕੀਤਾ ਕੰਮ। ਸੋ ਹਰ ਸਟੇਟ ਦੇ ਵਿੱਚ ਕੁਛ ਨਾ ਕੁਛ ਚੱਲਦਾ ਆ। ਹਰ ਸਟੇਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਟਰਾਂਸਪੋਰਟੇਸ਼ਨ, ਦੇਖੋ ਮੈਂ ਹੈਰਾਨ ਸੀਗਾ ਕਿ ਜਿਹੜੀਆਂ ਬਹੁਤ ਜ਼ਿਆਦੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ, ਖਾਸ ਕਰਕੇ ਅੱਜ ਕੱਲ੍ਹ ਆਪਾਂ ਆਪਣੇ ਜਿਹੜੇ ਆ, ਅੱਜ ਮੈਂ ਸਵੇਰੇ ਆਪਣੇ ਲੋਕਲ ਚੈਨਲ ਸੈਕਰਾਮੈਂਟੋ ਦੇ ਚੈਨਲ ਦੇ ਉੱਤੇ ਨਿਊਜ਼ ਸੁਣ ਰਿਹਾ ਸੀਗਾ, ਤੇ ਉੱਥੇ ਇੱਕ ਐਡਵਰਟਾਈਜ਼ਮੈਂਟ ਆਈ ਸੀਗੀ। ਉਹਨੇ ਮੇਰਾ ਧਿਆਨ ਖਿੱਚਿਆ ਉਸ ਐਡਵਰਟਾਈਜ਼ਮੈਂਟ ਨੇ, ਜਿਹਦੇ ਵਿੱਚ ਕਿ ਇੱਕ ਲਾਇਰ ਕੋਈ ਗਰੁੱਪ ਹੈਗਾ, ਮੈਂ ਨਾਂ ਨਹੀਂ ਮੈਨੂੰ ਯਾਦ ਕਿਹਦਾ ਸੀ, ਪਰ ਲਾਇਰ ਗਰੁੱਪ ਹੈਗਾ ਲੋਕਲ। ਉਹ ਐਡਵਰਟਾਈਜ਼ ਕਰ ਰਿਹਾ ਕਿ ਤੁਹਾਨੂੰ ਪਤਾ ਆ ਕਿ ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਹੈਗੀਆਂ, ਮੈਜੋਰਟੀ ਟਰੱਕਿੰਗ ਕੰਪਨੀਆਂ ਆਪਣੇ ਡਰਾਈਵਰਸ ਨੂੰ ਓਵਰ 11 ਆਵਰਸ ਡਰਾਈਵ ਕਰਨ ਦੀ ਪੁਸ਼ ਕਰਦੀਆਂ। ਠੀਕ ਹੈ। ਸੋ ਜੇ ਤੁਹਾਡਾ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਆ ਤਾਂ ਪਲੀਜ਼ ਸਾਨੂੰ ਕਾਲ ਕਰੋ, ਵੀ ਨੋ ਕਿ ਦੇ ਆਰ ਐਟ ਫਾਲਟ।
ਇਹ ਚੀਜ਼ ਟੀਵੀ ਤੇ ਅੱਜ ਮੈਂ ਲਾਈਵ ਸਵੇਰੇ ਸੁਣ ਕੇ ਆਇਆ ਸੈਕਰਾਮੈਂਟੋ ਦੀ ਨਿਊਜ਼ ਚੈਨਲ ਤੇ, ਠੀਕ ਹੈ ਨਾ। ਸੋ ਜਿਹੜਾ ਟਰੱਕਰ ਹੈ ਨਾ, ਜਿੱਡਾ ਵੱਡਾ ਟਰੱਕ ਆ ਓਡਾ ਹੀ ਵੱਡਾ ਉਹ ਲਾਇਬਿਲਿਟੀ ਦਾ ਇਸ਼ੂ ਹੈਗਾ। ਦੇਖੋ ਸ਼ਰੇਆਮ ਕਿਹਾ ਜਾ ਰਿਹਾ ਕਿ ਸਾਨੂੰ ਪਤਾ ਕਿ ਮੈਕਸਿਮਮ ਕੰਪਨੀਆਂ ਜਿਹੜੀਆਂ ਆਪਣੇ ਡਰਾਈਵਰ ਨੂੰ ਓਵਰ 11 ਆਵਰ ਡਰਾਈਵ ਕਰਨ ਨੂੰ ਪੁਸ਼ ਕਰਦੀਆਂ। ਸੋ ਇਹ ਚੀਜ਼ ਦੇਖੋ ਕਿ ਟਰੱਕਿੰਗ ਇੰਡਸਟਰੀ ਨੂੰ ਹਰ ਪਾਸਿਓਂ ਜਿਹੜਾ ਆ ਉਹ ਘੇਰਨ ਦੀ ਕੋਸ਼ਿਸ਼ ਆ, ਚਾਹੇ ਪਬਲਿਕ ਹੋਵੇ ਚਾਹੇ ਕੋਈ ਵੀ ਹੋਵੇ, ਹਰ ਪਾਸਿਓਂ ਘੇਰਨ ਦੀ ਕੋਸ਼ਿਸ਼ ਹੁੰਦੀ ਆ, ਹਰ ਪਾਸਿਓਂ ਉਹਨੂੰ ਮਤਲਬ ਕਿ ਮਾਰ ਪੈਂਦੀ ਆ। ਔਰ ਮੇਰੇ ਖਿਆਲ ਦੇ ਵਿੱਚ ਜਿਹੜੇ ਟਰੱਕਿੰਗ ਇੰਡਸਟਰੀ ਵਿੱਚ ਹੈਗੇ ਆ ਉਹ ਇਸ ਚੀਜ਼ ਨੂੰ ਅੰਡਰਸਟੈਂਡ ਕਰਨਗੇ ਕਿ ਅੱਜ ਤੋਂ 10-15 ਸਾਲ ਪਹਿਲਾਂ ਤੋਂ ਅੱਜ ਦੀ ਜਿਹੜੀ ਟਰੱਕਿੰਗ ਹੈਗੀ ਆ ਬਹੁਤ ਜ਼ਿਆਦਾ ਲਾਇਬਲ ਹੋ ਚੁੱਕੀ ਆ। ਲਾਇਬਿਲਿਟੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਇਹਦੇ ਵਿੱਚ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਔਰ ਅੱਜ ਦੇ ਜਿਹੜੀਆਂ ਪ੍ਰਾਈਸਿਸ ਚੱਲ ਰਹੀਆਂ, ਅੱਜ ਦੇ ਜਿਹੜੇ ਇਕੁਇਪਮੈਂਟ ਪ੍ਰਾਈਸਿਸ, ਅੱਜ ਦੀਆਂ ਜਿਹੜੀਆਂ ਫਰੇਟ ਕਾਸਟ ਹੈਗੀ, ਸਾਰਾ ਕੁਛ ਹੈਗਾ, ਉਹਦੇ ਹਿਸਾਬ ਨਾਲ ਲੱਗਦੇ ਹੋਏ ਦੇਖਦਾ ਵੀ ਟਰੱਕਿੰਗ ਇੰਡਸਟਰੀ ਦਾ ਬਹੁਤ ਜ਼ਿਆਦਾ ਘਾਟੇ ਦਾ ਸੌਦਾ ਹੈ ਇਸ ਵੇਲੇ ਇਹਨੂੰ ਆਪਰੇਟ ਕਰਨਾ ਇਹਨਾਂ ਰੇਟਸ ਦੇ ਉੱਤੇ, ਜਿਹੜੇ ਰੇਟਸ ਦੇ ਉੱਤੇ ਇਸ ਵੇਲੇ ਕੰਮ ਚੱਲ ਰਿਹਾ। ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਆ ਬਹੁਤ ਹੀ ਜ਼ਿਆਦਾ ਘਾਟੇ ਦਾ ਸੌਦਾ ਹੈਗਾ। ਕੋਈ ਐਸਾ ਫਾਇਦੇਮੰਦ ਹੀ ਨਹੀਂ ਹੈਗਾ, ਕਿਉਂਕਿ ਜਦੋਂ ਬਾਹਰ ਤੁਸੀਂ ਚੱਲ ਰਹੇ ਹੈਗੇ ਆ, ਬਾਹਰ ਤੁਹਾਡੇ ਟਰੱਕ ਦੇ ਨਾਲ ਪਤਾ ਨਹੀਂ ਕੀ ਹੋਣਾ ਆ, ਤੇ ਹਰ ਇੱਕ ਬੰਦਾ ਜਿਹੜਾ ਤੁਹਾਡੇ ਟਰੱਕ ਦੇ ਆਲੇ ਦੁਆਲੇ ਤੁਰ ਰਿਹਾ ਉਹ ਇਸ ਨਜ਼ਰ ਨਾਲ ਹੀ ਦੇਖ ਰਿਹਾ ਵੀ ਭਾਈ ਇਹ ਜੇ ਵੱਜ ਗਿਆ ਤੇ ਇਹਦੇ ਵਿੱਚ ਤੇ ਮਤਲਬ ਕਿ ਆਪਾਂ ਬੱਲੇ ਬੱਲੇ ਆ, ਹੈ ਨਾ। ਹੁਣ ਲੁਈਜ਼ੀਆਨਾ ਦੇ ਵਿੱਚ ਦੇਖੋ ਕਿੰਨੇ ਵੱਡੇ ਸਟੇਜ ਐਕਸੀਡੈਂਟ ਜਿਹੜੇ ਅੱਜ ਤੱਕ ਕੇਸ ਚੱਲ ਰਹੇ ਆ, ਇੰਨੇ ਜ਼ਿਆਦਾ ਉੱਥੇ ਕੇਸ ਹੋਏ ਆ, ਸਟੇਜ ਐਕਸੀਡੈਂਟ ਹੋਏ ਆ ਜਿੱਥੇ ਕਿ ਮਤਲਬ ਕਿ ਮਿੱਥ ਕੇ ਟਰੱਕ ਦੇ ਵਿੱਚ ਜਾ ਕੇ ਵੱਜਿਆ ਜਾਂਦਾ ਤੇ ਲਾਸਆਊਟ ਕੀਤਾ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈ ਨਾ, ਇਹ ਟਰੱਕਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਮੇਰੇ ਖਿਆਲ ਹਰ ਇੱਕ ਬੰਦੇ ਨੂੰ ਸੋਚਣੀਆਂ ਪੈਣੀਆਂ, ਸੋਚਣੀਆਂ ਚਾਹੀਦੀਆਂ ਜਿਹੜਾ ਵੀ ਟਰੱਕਿੰਗ 'ਚ ਆ ਰਿਹਾ ਕਿ ਭਾਈ ਦਿਸ ਇਜ਼ ਨਾਟ ਅ ਈਜ਼ੀ ਬਿਜ਼ਨਸ, ਦਿਸ ਬਿਜ਼ਨਸ ਇਜ਼ 24/7।